ਮੋਦੀ ਇੰਨੀਆਂ ਵੋਟਾਂ ਦੇ ਫਰਕ ਨਾਲ ਨਹੀਂ ਜਿੱਤਿਆ ਜਿੰਨੀਆਂ ਨਾਲ ਅੰਮ੍ਰਿਤਪਾਲ ਸਿੰਘ ਜਿੱਤਿਆ। ਪੰਜਾਬ ਦੀਆਂ 13 ਸੀਟਾਂ ਚੋਂ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਲੀਡ ਲਈ ਹੈ। ਜੇ 13 ਦੇ 13 MP ਖਾਲਿਸਤਾਨੀ ਬਣ ਜਾਣ, ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਵੀ ਸਹੁੰ ਚੁੱਕਣ, ਤੇ ਇਸ ਦਾ ਮਤਲਬ ਖਾਲਿਸਤਾਨ ਦਾ ਬਣਨਾ ਨਹੀਂ ਹੈ, ਕਿਉਂਕਿ ਆਲਰੇਡੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ। ਜੇ ਲੋਕਾਂ ਦੇ ਫਤਵੇ ਦੀ ਗੱਲ ਕਰੋ ਜਿਨ੍ਹਾਂ ਨੂੰ ਦਿੱਤਾ, ਇਸ ਗੱਲ ਨੂੰ ਸਪੀਕਰ ਲੈਵਲ ਦੇ ਉੱਤੇ ਪਾਰਲੀਮੈਂਟ ਵੱਲੋਂ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਭਾਵੇਂ ਤੁਸੀਂ ਪੁਲਿਸ ਪਹਿਰੇ ਦੇ ਥੱਲੇ ਲਿਆਓ, ਉਹ ਘੱਟੋ ਘੱਟ ਜਿਹੜਾ ਲੋਕਾਂ ਦਾ ਫਤਵਾ ਹੈ ਉਸ ਦੀ ਤਾਂ ਕੋਈ ਕਦਰ ਪਾਓ। ਇੱਕ ਪਾਸੇ ਤਾਂ ਉਹ ਅਰਵਿੰਦ ਕੇਜਰੀਵਾਲ ਜਿਹਦੀ ਜ਼ਮਾਨਤ ਜਿਹੜੀ ਉਹਨੇ ਇੰਟਰਮ ਕੋਰਟ ਨੇ ਦਿੱਤੀ, ਹਾਈ ਕੋਰਟ ਨੇ ਕੈਂਸਲ ਕਰਤੀ, ਸੁਪਰੀਮ ਕੋਰਟ ਨੇ ਵੀ ਨਹੀਂ ਸੁਣਵਾਈ ਕੀਤੀ। ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੇਜਰੀਵਾਲ ਦੇ ਖਿਲਾਫ ਜਿਹੜਾ ਜ਼ਿਆਦਤੀ ਹੋ ਰਹੀ ਹੋਏਗੀ, ਅਦਾਲਤਾਂ ਨੂੰ ਵਰਤਿਆ ਜਾ ਰਿਹਾ। ਪਰ ਕੋਈ ਪੁੱਛੇ ਵੀ ਤੁਸੀਂ ਕੀ ਕਰ ਰਹੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਲੋਕ ਸਭਾ ਵਿੱਚ ਨਵੇਂ ਚੁਣ ਕੇ ਆਏ MPs ਵੱਲੋਂ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੈ ਔਰ ਕਿਸੇ ਨੇ ਹਿੰਦੂ ਰਾਸ਼ਟਰ ਜ਼ਿੰਦਾਬਾਦ ਕਹਿ ਕੇ ਸਹੁੰ ਚੱਕੀ ਹੈ ਤੇ ਕਿਸੇ ਨੇ ਫਲਸਤੀਨੀ ਮੁਲਕ ਦੀ ਜ਼ਿੰਦਾਬਾਦ ਮੰਗੀ ਹੈ। ਔਰ ਪੰਜਾਬ ਦੇ MPs ਨੇ ਪੰਜਾਬੀ ਵਿੱਚ ਸਹੁੰ ਚੱਕੀ ਔਰ ਸਰਬਜੀਤ ਸਿੰਘ, ਹਰਸਿਮਰਤ ਕੌਰ ਬਾਦਲ ਵੱਲੋਂ ਸਹੁੰ ਚੱਕਣ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਗਈ ਹੈ। ਔਰ ਖਡੂਰ ਸਾਹਿਬ ਤੋਂ ਜਿੱਤੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਕਸ਼ਮੀਰ ਤੋਂ ਉਮਰ ਅਬਦੁੱਲਾ ਨੂੰ ਹਰਾਉਣ ਵਾਲੇ ਪਿਛਲੇ 3 ਸਾਲ ਤੋਂ ਬੰਦ ਇੰਜੀਨੀਅਰ ਦੇ ਨਾਂ ਸਦਨ ਵਿੱਚ ਬੋਲੇ ਗਏ ਨੇ, ਪਰ ਉਹਨਾਂ ਨੂੰ ਜੇਲ੍ਹਾਂ ਵਿੱਚੋਂ ਸਹੁੰ ਚੱਕਣ ਲਈ ਬਾਹਰ ਨਹੀਂ ਲਿਆਂਦਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇੱਕ ਜ਼ਮਾਨੇ 'ਚ ਐਂਟਰਟੇਨਮੈਂਟ ਦੇ ਲਈ ਸਰਕਸ ਬਹੁਤ ਪਪੂਲਰ ਸੀ। ਹੁਣ ਵੈਸੇ ਵੀ ਹੋਰ ਬਹੁਤ ਸਾਰੇ ਐਂਟਰਟੇਨਮੈਂਟ ਦੇ ਜ਼ਰੀਏ ਆ ਗਏ। ਦੂਸਰੇ ਪਾਸੇ ਐਨੀਮਲ ਰਾਈਟਸ ਦੀ ਐਡਵੋਕੇਸੀ ਕਰਨ ਵਾਲਿਆਂ ਨੇ ਵੀ ਦੁਨੀਆ 'ਚ ਮਾਹੌਲ ਬਣਾਇਆ ਕਿ ਸਰਕਸ ਦੇ ਵਿੱਚ ਜਿਹੜੇ ਜਾਨਵਰਾਂ ਨੂੰ ਡਿਸਪਲੇ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਕਰਤੱਵ ਦਿਖਾਏ ਜਾਂਦੇ ਸੀ, ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤਾ ਜਾਂਦਾ, ਕਿਉਂਕਿ ਐਨੀਮਲਸ ਤਾਂ ਉਹਨਾਂ ਦੀ ਇੱਕ ਆਪਣੀ ਵਾਈਲਡ ਲਾਈਫ ਹੈ, ਉਸ 'ਚੋਂ ਜਿਉਂਦੇ ਨੇ। ਉਹ ਕਿਸੇ ਦੇ ਕਹਿਣ 'ਤੇ ਰਿਛ ਨੱਚੇਗਾ ਤੇ ਬਾਂਦਰ ਨੱਚੇਗਾ ਤੇ ਉਹਨਾਂ ਨੂੰ ਮਾਰ ਕੇ ਜਿਹੜਾ ਉਸ ਕਿਸਮ ਦਾ ਜਿਹੜਾ ਉਹ ਬਣਾਇਆ ਜਾਂਦਾ। ਸੋ ਇਸ ਕਾਰਨ ਕਰਕੇ ਵੀ ਇੱਕ ਜ਼ਮਾਨਾ ਸੀ ਕਿ ਈਵਨ ਕਈ ਸਾਲ ਇੱਕ ਥਾਂ ਦੇ ਉੱਤੇ ਸਰਕਸ ਰਹਿੰਦੀ ਸੀ, ਲੋਕ ਦੇਖਣ ਜਾਂਦੇ ਸੀ ਔਰ ਉਹ ਇੱਕ ਆਮਦਨ ਦਾ ਜ਼ਰੀਆ ਵੀ ਸੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਲਈ ਐਂਟਰਟੇਨਮੈਂਟ ਵੀ ਸੀ। ਹੁਣ ਵੈਸੇ ਤਾਂ ਬਹੁਤ ਘਟੀਆ ਲੈਵਲ ਦੀਆਂ ਐਂਟਰਟੇਨਮੈਂਟਸ ਜਦੋਂ ਅਸੀਂ ਇਹਨਾਂ ਦੀ ਹਾਲੀਵੁੱਡ ਬਾਲੀਵੁੱਡ ਦੇਖਦੇ ਹਾਂ। ਅੱਜ ਹੀ ਮੈਂ ਕਿਸੇ ਡਾਕਟਰ ਦੀ ਇਹ ਰਿਪੋਰਟ ਪੜ੍ਹ ਰਿਹਾ ਸੀ, ਉਹਨੇ ਕਿਹਾ ਕਿ ਜੀ ਆਉਣ ਵਾਲੇ ਪੀਰੀਅਡ 'ਚ ਹਰ ਘਰ ਦੇ ਵਿੱਚ ਇੱਕ ਅੱਧਾ ਬੋਲਾ ਹੋਏਗਾ 30-35 ਸਾਲ ਦੀ ਉਮਰ 'ਚ ਹੀ, ਤੇ ਇੱਕ ਅੱਧਾ 35-40 ਸਾਲ ਦੀ ਉਮਰ 'ਚ ਪਾਗਲ ਹੋਏਗਾ। ਉਹਨੇ ਕਿਹਾ ਕਿ ਭਾਈ ਇਹ ਜਿਹੜੇ ਕੰਨਾਂ ਨੂੰ ਸਭ ਕੁਝ ਲਾਇਆ ਹੁੰਦਾ, ਇਹ ਤੁਹਾਡੀ ਜਿਹੜੀ ਈਅਰ ਡਰਮਸ ਹੈ ਉਹਨੂੰ ਡੈਮੇਜ ਕਰਦੇ ਨੇ। ਇਨਰ ਲੇਅਰ ਜਿਹਦੇ ਉੱਤੇ ਸਾਰਾ ਉਹ ਪੂਰਾ ਪਟਲ ਹੁੰਦਾ ਜਿਹਦੇ ਰਾਹੀਂ ਆਵਾਜ਼ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਈ ਜਿਸ ਕਿਸਮ ਦਾ ਇਹ ਮਿਊਜ਼ਿਕ ਔਰ ਜਿਸ ਕਿਸਮ ਦਾ ਸ਼ੋਰ ਸ਼ਰਾਬਾ ਔਰ ਦੂਸਰਾ ਇਹ ਤੁਹਾਡੇ ਮੈਂਟਲ ਬੈਲੈਂਸ ਨੂੰ ਰਹਿਣ ਨਹੀਂ ਦੇਗਾ। ਹਾਲਾਂ ਹੋਰ ਵੀ ਅਸੀਂ ਹੁਣ ਤਾਂ ਦੇਖਦੇ ਹਾਂ ਕਿ ਵੀ ਕਈ ਲਾਈਵ ਹੋ ਕੇ ਸੁਸਾਈਡ ਕਰਦੇ ਨੇ ਕਿ ਜੀ ਉਹਨਾਂ ਨੂੰ ਹੁੰਦਾ ਵੀ ਮਰ ਤਾਂ ਜਾਵਾਂਗੇ, ਲਾਈਕਸ ਤਾਂ ਮਿਲਣਗੀਆਂ ਵੀ ਕਿੰਨੇ ਦੇਖ ਰਹੇ ਨੇ ਔਰ ਕਿੰਨਾ। ਪਰ ਮੈਂ ਇਹਨੂੰ ਲਾਈਟਰ ਵੇਨ 'ਚ ਨਹੀਂ ਲੈਂਦਾ। ਇਹ ਵੀ ਚੈਲੰਜਸ ਨੇ, ਕਈ ਵਾਰੀ ਜੀ ਕਰਦਾ ਵੀ ਤੁਸੀਂ ਇਹਨਾਂ ਸਾਰਿਆਂ ਦੇ ਉੱਤੇ ਵੀ ਗੱਲ ਕਰੋ, ਪਰ ਫਿਰ ਦੂਸਰੀ ਫਰਸਟ੍ਰੇਸ਼ਨ ਜਾਂ ਡੈਸਪਰੇਸ਼ਨ ਵੀ ਸਿਆਸੀ ਪਿੜ ਦੀ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਇਹ ਲੱਗਦਾ ਕਿ ਵੀ ਸਵਾਏ ਡੈਸਪਰੇਸ਼ਨ ਜਾਂ ਫਰਸਟ੍ਰੇਸ਼ਨਸ ਦੇ ਜੋ ਹਿਊਮਨ ਸੁਸਾਇਟੀ 'ਚ ਆਲੇ ਦੁਆਲੇ ਚੱਲ ਰਿਹਾ, ਕੋਈ ਚੰਗੀ ਖਬਰ ਵੀ ਹੈ, ਕਿਉਂਕਿ ਅਖਬਾਰ ਤੁਸੀਂ ਚੁੱਕੋਗੇ ਜਾਂ ਹੁਣ ਤਾਂ ਅਖਬਾਰਾਂ ਚੁੱਕਣ ਦਾ ਕੰਮ ਹੀ ਨਹੀਂ, ਤੁਹਾਡੇ ਫੇਸਬੁੱਕ ਤੋਂ ਲੈ ਕੇ ਸਾਰੇ ਮੀਡੀਆ ਦੇ ਵਿੱਚ ਹੀ ਫੈਲਿਆ ਹੁੰਦਾ। ਪਰ ਜੇ ਤੁਸੀਂ ਵੈਸੇ ਐਂਟਰਟੇਨਮੈਂਟ ਦੇ ਲਈ ਕੋਈ ਦੇਖਣਾ ਹੋਏ ਤਾਂ ਫਿਰ ਚੰਗਾ ਹੋਏ ਵੀ ਇੰਡੀਅਨ ਪਾਰਲੀਮੈਂਟ ਦੀ ਕਾਰਵਾਈ ਦੇਖੋ। ਇੱਕ ਤਾਂ ਜਿਹੜੇ ਉੱਥੇ ਬੈਠੇ ਹੁੰਦੇ ਨੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਧਿਆਨ ਨਾਲ ਦੇਖੋ, ਉਹਨਾਂ ਦੀ
ਚਾਲ ਢਾਲ ਦੇਖੋ ਤੇ ਤੁਹਾਨੂੰ ਉਹ ਬੰਦੇ ਘੱਟ ਜੋਕਰ ਨਜ਼ਰ ਆਉਂਦੇ ਨੇ। ਫਿਰ ਉਹਨਾਂ ਨੂੰ ਤੁਸੀਂ ਹੋਰ ਜੇ ਉਹਨਾਂ ਦੇ ਪ੍ਰੋਫਾਈਲ ਲੱਭਣਾ ਸ਼ੁਰੂ ਕਰੋ ਜਾਂ ਉਹਨਾਂ ਦੇ ਬੇਸ ਜਿਹੜੀਆਂ ਕੋਈ ਉੱਥੇ ਇਮਾਨਦਾਰੀ ਜਾਂ ਟਰਾਂਸਪੇਰੈਂਸੀ ਨੂੰ ਸਾਹਮਣੇ ਲਿਆਉਣ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ, ਫਿਰ ਤੁਹਾਨੂੰ ਨਜ਼ਰ ਆਏਗਾ ਜੀ ਇਹਨਾਂ 'ਚੋਂ 1/3 ਤਾਂ ਕੋਈ ਬਲਾਤਕਾਰੀ ਹੈ, ਕੋਈ ਮਰਡਰ ਹੈ, ਕਿਸੇ ਦੇ ਉੱਤੇ ਕਿੰਨੇ ਕੇਸ ਚੱਲਦੇ ਨੇ ਔਰ ਕਿਸ ਲੈਵਲ ਦੇ ਚੋਰ ਬਾਜ਼ਾਰੀ ਜਾਂ ਦੂਜੀ, ਇਹ ਤਾਂ ਆਮ ਵਰਗੀ ਗੱਲ ਹੈ। ਤੇ ਤੁਸੀਂ ਉੱਤੇ ਡਾਇਸ ਤੇ ਬੈਠੇ ਆ ਜਿਹੜੇ ਟ੍ਰੇਜਰੀ ਬੈਂਚਸ ਜਿਨ੍ਹਾਂ ਨੂੰ ਕਹਿੰਦੇ ਨੇ, ਸਰਕਾਰੀ ਬੈਂਚ, ਮੋਦੀ, ਅਮਿਤ ਸ਼ਾਹ ਔਰ ਬਾਕੀ ਸਾਰਿਆਂ ਦਾ ਦੇਖੋਗੇ। ਫਿਰ ਮੈਂ ਤਾਂ ਜਦੋਂ ਵੀ ਮੋਦੀ ਔਰ ਅਮਿਤ ਸ਼ਾਹ ਦੇਖਦਾ, ਇੱਕ ਤਾਂ ਉਹ ਜਿਹੜੀ ਰੰਗੇ ਬਿੱਲੇ ਦੀ ਜੋੜੀ ਹੈ ਉਹ ਮੈਨੂੰ ਨਜ਼ਰ ਆ ਜਾਂਦੀ ਹੈ। ਫਿਰ ਇਹਨਾਂ ਦੇ ਹੱਥਾਂ 'ਚੋਂ ਖੂਨ ਡ੍ਰਿਪ ਕਰਦਾ ਨਜ਼ਰ ਆਉਂਦਾ ਹੈ, ਜੋ ਕੁਛ ਇਹਨਾਂ ਨੇ 2002 'ਚ ਕੀਤਾ, ਜੋ ਲਗਾਤਾਰਤਾ ਨਾਲ ਕਰ ਰਹੇ ਨੇ। ਫਿਰ ਜਦੋਂ ਇਹ ਹਵਾਲਾ ਕਾਨੂੰਨ ਦਾ ਦੇਣਗੇ ਕਿ ਜੀ ਕਾਨੂੰਨ ਆਪਣਾ ਕੰਮ ਕਰੇਗਾ ਜਾਂ ਕਾਨੂੰਨ, ਫਿਰ ਇਹ ਹਾਸਾ ਆ ਰਿਹਾ ਹੁੰਦਾ ਹੈ ਕਿ ਭਾਈ ਇਹ ਕਿਹੜੇ ਕਾਨੂੰਨ ਦੀ ਗੱਲ ਕਰਦੇ ਨੇ। ਔਰ ਫਿਰ ਉਹ ਜਿਹੜਾ ਸਿੰਪਲ ਜਿਹਾ ਜੁਮਲਾ ਅੱਜ ਕੱਲ੍ਹ ਚੱਲ ਰਿਹਾ ਹੈ ਕਿ ਵੀ ਮੁਲਕ 4 ਗੁਜਰਾਤੀਆਂ ਦੇ ਕੋਲ ਹੈ, 2 ਮੁਲਕ ਵੇਚ ਰਿਹਾ, 2 ਖਰੀਦ ਰਹੇ ਨੇ। ਮੋਦੀ ਅਮਿਤ ਸ਼ਾਹ ਵੇਚ ਰਹੇ ਨੇ ਔਰ ਅੰਬਾਨੀ ਅਡਾਨੀ ਖਰੀਦ ਰਹੇ ਨੇ। ਔਰ ਤੁਸੀਂ ਇਹਨਾਂ ਸਾਰਿਆਂ ਦਾ ਉਹ ਰਾਫੇਲ ਸੌਦਿਆਂ ਤੋਂ ਲੈ ਕੇ ਈਵਨ ਰਾਮ ਮੰਦਰ ਬਣਨ ਤੱਕ, ਕੱਲ੍ਹ ਅਸੀਂ ਗੱਲ ਕੀਤੀ ਕਿ ਭਾਈ ਕਿੰਨੇ ਵੱਡੇ ਲੈਵਲ ਦੇ ਉੱਤੇ ਕਿੰਨਾ ਧਨ ਸਰਕਾਰੀ, ਗੈਰ ਸਰਕਾਰੀ, ਆਮ ਲੋਕਾਂ ਦਾ, ਸ਼ਰਧਾ ਦਾ ਲੱਗਾ। ਔਰ ਪਹਿਲਾ ਮੀਂਹ ਪੈਂਦਾ ਹੈ ਔਰ ਉਹਨਾਂ ਦਾ ਸੈਂਕਟਰਮ ਅਯੁੱਧਿਆ ਮੰਦਰ ਦਾ ਗਰਭ ਗ੍ਰਹਿ, ਉਹਦੇ 'ਚ ਵੀ ਪਾਣੀ ਕੋਈ। ਔਰ ਜੇ ਉਹ ਮਹੰਤ ਜਿਹੜਾ ਹੈ ਉਹ ਕਹਿੰਦਾ ਹੈ ਕਿ ਭਾਈ ਐਵੇਂ ਹੋ ਰਿਹਾ। ਔਰ ਅੱਜ ਹੀ ਈਵਨ ਅਭਿਲੇਖ ਯਾਦਵ ਨੇ ਕਿਹਾ ਕਿ ਭਾਈ ਜੇ ਤੁਸੀਂ ਪਨਿਸ਼ ਨਾ ਕਰੋ ਉਹਨਾਂ ਪਾਂਡਿਆਂ ਨੂੰ ਔਰ ਉਹਨਾਂ ਪੁਜਾਰੀਆਂ ਨੂੰ, ਕਿਉਂਕਿ ਤੁਹਾਡੀ ਹਾਰ ਹੋਈ ਹੈ ਤਾਂ ਤੁਸੀਂ ਉਹਨਾਂ ਨੂੰ ਪਨਿਸ਼ ਕਰ ਰਹੇ ਹੋ। ਜਿਵੇਂ ਹਨੂੰਮਾਨਗੜ੍ਹੀ ਮੰਦਰ ਉਹਦੇ ਨਾਲ ਹੀ ਅਯੁੱਧਿਆ ਦੇ, ਮੇਰਾ ਖਿਆਲ ਹੈ ਅਯੁੱਧਿਆ ਦੀ ਪ੍ਰਸਿੰਕਟ 'ਚ ਹੈ, ਉਸ ਦੇ ਮਹੰਤ ਤੋਂ ਗਾਰਡ ਵਗੈਰਾ ਲੈ ਲਿਆ, ਉਹਦੀ ਤੇ ਡੀਐਮ ਦੀਆਂ ਆਪਸੀ ਗਾੜੀ ਗਲੋਚ ਹੋਇਆ। ਸੋ ਇੱਕ ਵੱਖਰਾ ਵਿਸ਼ਾ। ਪਰ ਤੁਹਾਨੂੰ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਜਿਹੜੇ ਉਹਨਾਂ ਦੇ ਸਾਕਸ਼ੀ ਮਹਾਰਾਜ ਵਰਗਾ, ਜਾਂ ਹੁਣ ਤਾਂ ਉਹਨੂੰ ਪ੍ਰਗਵੀ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ, ਉਹ ਭਗਵਾ ਜਿੱਤ ਵੀ ਗਿਆ, ਉਹਦੇ ਤੇ ਬਲਾਤਕਾਰ ਦੇ ਕੇਸ ਨੇ। ਸੋ ਜਦੋਂ ਤੁਸੀਂ ਇਹਨਾਂ ਸਾਰਿਆਂ ਵੱਲ ਦੇਖੋਗੇ ਤਾਂ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਲੋਕਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਥੱਲੇ 1 ਬਿਲੀਅਨ 500 ਮਿਲੀਅਨ ਲੋਕ, ਇਹ ਕੀ ਕਿਰਦਾਰ ਹੈ ਇਹਨਾਂ ਦਾ, ਕੀ ਕਰੈਕਟਰ ਹੈ। ਇਹ 1/3 ਪਾਰਲੀਮੈਂਟ ਕ੍ਰਿਮੀਨਲਸ ਨਾਲ ਹੈ। ਫਿਰ ਤੁਸੀਂ ਉਹਨਾਂ ਦਾ ਦੇਖੋ ਕਿ ਵੀ ਕਿੰਨੇ ਉਹਨਾਂ 'ਚੋਂ ਕਰੋੜਪਤੀ ਨੇ ਮੈਜੋਰਿਟੀ, ਔਰ ਆਮ ਲੋਕ ਉਹ ਇਹ ਸਮਝਦੇ ਨੇ, ਉਹਨਾਂ ਨੂੰ ਇਹ ਇੱਕ ਉਹ ਮੰਤਰ ਜਪਾਇਆ ਹੋਇਆ ਹੈ ਕਿ ਜੀ ਡੈਮੋਕ੍ਰੇਸੀ, ਜਮਹੂਰੀਅਤ। ਦੇਖੋ ਜੀ ਦੁਨੀਆ 'ਚ ਸਭ ਤੋਂ ਜ਼ਿਆਦਾ 60-62 ਕਰੋੜ ਲੋਕਾਂ ਨੇ ਵੋਟਾਂ ਪਾਈਆਂ, ਸਾਡੀਆਂ ਮਸ਼ੀਨਾਂ, ਸਾਡਾ ਫਲਾਣਾ। ਉਹ ਪਿੱਛੇ ਜੇ ਐਲਨ ਮਸਕ ਨੇ ਇੱਕ ਸਟੇਟਮੈਂਟ ਦਿੱਤੀ, ਉਹ ਵੀ ਆਪਣੀ ਕਿਸਮ ਦਾ ਖਬਤੀ ਹੈ। ਉਹਨੇ ਕਿਹਾ ਵੀ ਇਹ ਬੰਦ ਕਰੋ ਮਸ਼ੀਨਾਂ, ਇਹ ਹਾਈਜੈਕ ਹੋ ਸਕਦੀਆਂ। ਉਹ ਕਹਿ ਰਹੇ ਨੇ ਇੰਡੀਆ ਵਾਲੇ, ਇਹਨੂੰ ਐਲਨ ਮਸਕ ਨੂੰ ਨਹੀਂ ਪਤਾ ਕਿ ਵੀ ਸਾਡੇ ਕੋਲ ਭਾਰਤ 'ਚ ਐਸੀ ਟੈਕਨੀਕ ਹੈ ਜਿਹਨੂੰ ਕੋਈ ਹਾਈਜੈਕ ਹੀ ਨਹੀਂ ਕਰ ਸਕਦਾ ਜਾਂ ਜੇ ਇਸ ਨੂੰ ਕੁਛ ਨਹੀਂ। ਸੋ ਕੁੱਲ ਮਿਲਾ ਕੇ ਇਸ ਸਾਰੀ ਜਦੋਂ ਅਸੀਂ ਨਟੰਕੀ, ਡਰਾਮੇਬਾਜ਼ੀ, ਐਂਟਰਟੇਨਮੈਂਟ ਕਹਿੰਦੇ ਹਾਂ, ਹੁਣ ਨਵੀਂ ਲੋਕ ਸਭਾ ਚੁਣ ਕੇ ਆ ਗਈ ਔਰ ਇਹ ਦਿਲਚਸਪ ਹੁੰਦਾ। ਤੁਸੀਂ ਦੇਖੋ ਕਿ ਜੀ ਸਹੁੰ ਚੁੱਕ ਰਹੇ ਨੇ, ਹਾਲਾਂ ਨਾ ਵੀ ਤੁਸੀਂ ਉਹਨਾਂ ਦੀ ਕਾਰਵਾਈ ਲਾਈਵ ਦੇਖੋ ਤੇ ਛੋਟੇ ਕਲਿੱਪ ਪਾ ਕੇ ਪਾਉਣ ਵਾਲੇ ਵੀ ਨੇ। ਸੋ ਮੈਂ ਕੁਦਰਤੀ ਉਹ 2-4 ਨੂੰ ਦੇਖਿਆ ਸਹੁੰ ਚੁੱਕਦਿਆਂ ਨੂੰ ਵੀ। ਕਈਆਂ ਨੇ ਲਾਲ ਰੰਗ ਦਾ ਕਵਰ ਵਾਲਾ ਸੰਵਿਧਾਨ ਹੱਥ 'ਚ ਫੜਿਆ ਹੋਇਆ, ਰਾਹੁਲ ਗਾਂਧੀ ਨੇ, ਉਹਨੇ ਯਾਦਵ ਨੇ ਨੀਲੇ ਕਵਰ ਵਾਲਾ ਫੜਿਆ ਹੋਇਆ। ਸਹੁੰ ਦੇ ਲਈ ਉਹੀ ਲਫ਼ਜ਼ ਘੜੇ ਘੜਾਏ ਨੇ। ਚਲੋ ਜਦੋਂ ਪੰਜਾਬ ਦੇ ਐਮਪੀਆਂ ਦੀ ਵਾਰੀ ਆਈ, ਸਰਬਜੀਤ ਸਿੰਘ ਫਰੀਦਕੋਟ, ਉਹਨੇ ਲਈ ਮੈਨੂੰ ਇੱਕ ਗੱਲ ਤਾਂ ਚਲੋ ਚੰਗੀ ਲੱਗੀ ਵੀ ਘੱਟੋ ਘੱਟ ਪੰਜਾਬ ਵਾਲੇ ਜਿਹੜੇ ਨੇ ਉਹ ਕਾਂਗਰਸ ਦੇ ਹੋਣ ਜਾਂ ਡਾਕਟਰ ਧਰਮਵੀਰ ਗਾਂਧੀ ਜਾਂ ਦੂਜੇ, ਔਰ ਇਹਨਾਂ ਸਾਰਿਆਂ ਨੇ ਪੰਜਾਬੀ 'ਚ ਸਹੁੰ ਚੁੱਕੀ। ਚਲੋ ਘੱਟੋ ਘੱਟ ਜੇ ਹੀ ਪਟਿਆਲੇ ਤੋਂ ਜਾਂ ਦੂਜੇ ਕੋਈ ਹੋਰ, ਉਹ ਜ਼ਮਾਨਾ ਸੀ ਲਕਸ਼ਮੀਕਾਂਤ ਚਾਵਲਾ ਪੰਜਾਬ ਦੀ ਮਿਨਿਸਟਰ ਵੀ ਬਣਦੇ ਸੀ, ਪੰਜਾਬ ਅਸੈਂਬਲੀ ਸੰਸਕ੍ਰਿਤ ਦੇ ਵਿੱਚ ਸਹੁੰ ਚੁੱਕਦੇ ਸੀ। ਤਾਂ ਦਿੱਲੀ ਪਾਰਲੀਮੈਂਟ 'ਚ ਖਲੋ ਕੇ ਘੱਟੋ ਘੱਟ ਪੰਜਾਬ ਵਾਲਿਆਂ ਨੇ। ਔਰ ਜਦੋਂ ਸਰਬਜੀਤ ਸਿੰਘ ਦੀ ਵਾਰੀ ਆਈ, ਉਹਨੇ ਉੱਤੋਂ ਦੀ ਗਾਤਰਾ ਵੀ ਪਾਇਆ ਹੋਇਆ, ਔਰ ਦੂਜਾ ਉਹਨੇ ਜੋ ਵੀ ਲਿਖੇ ਲਿਖਾਏ ਸ਼ਬਦ ਉਹਨਾਂ ਨੂੰ ਦਿੱਤੇ ਜਾਂਦੇ ਨੇ ਕਿ ਜੀ ਮੈਂ ਸਹੁੰ ਖਾਂਦਾ ਸੰਵਿਧਾਨ ਦੀ, ਇਹ ਉਹ ਤਾਂ ਕੰਨ ਬੰਦ ਕਰਨੇ ਪੈਂਦੇ ਨੇ ਕਿ ਵੀ ਕਿਹੜੇ ਸੰਵਿਧਾਨ ਦੀ ਸਹੁੰ। ਪਰ ਉਹਨੇ ਜਿਉਂ ਹੀ ਗੱਲ ਮੁਕਾਈ, ਨਾਲ ਦੀ ਨਾਲ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਲੀਮੈਂਟ 'ਚ ਗੂੰਜਿਆ। ਫਿਰ ਹਰਸਿਮਰਤ ਬਾਦਲ ਨੇ ਵੀ ਗੁੰਜਾਇਆ। ਤੇ ਸ਼ਾਇਦ
ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ ਕਿਸੇ ਨੇ ਵੀ ਫਤਿਹ ਬੁਲਾਉਣ, ਉਹ ਮੈਂ ਕਿਉਂਕਿ ਉਹ 7 ਮਿੰਟ ਦਾ ਕਲਿੱਪ ਸੀ ਤੇ ਉਹ ਚੱਲਿਆ ਔਰ ਉਸ 'ਚ ਮੈਨੂੰ ਹੋਈ ਹੈਰਾਨੀ। ਮੈਂ ਕਿਹਾ ਵੀ ਉਹੀ ਸੰਗਰੂਰ ਤੋਂ ਜੇ ਸਿਮਰਨਜੀਤ ਸਿੰਘ ਮਾਨ ਜਿੱਤਦੇ ਤੇ ਇਸ ਫਤਿਹ ਦੇ ਨਾਲ ਹੋ ਸਕਦਾ ਉਹ ਖਾਲਿਸਤਾਨ ਜ਼ਿੰਦਾਬਾਦ ਵੀ ਕਹਿ ਦਿੰਦਾ, ਪਰ ਉੱਥੋਂ ਜਿਹੜਾ ਸਿਰ ਕੱਟਿਆ ਉਮੀਦ ਹੇਅਰ ਆਇਆ, ਉਹਨੇ ਇਨਕਲਾਬ ਜ਼ਿੰਦਾਬਾਦ, ਜੈ ਜਵਾਨ ਜੈ ਕਿਸਾਨ ਕਹਿ ਕੇ ਉਹ ਬਹਿ ਗਿਆ। ਮਤਲਬ ਉਹਨੇ ਪਹਿਲਾਂ ਤਾਂ ਗੱਲ ਹੀ ਮੈਨੂੰ ਇਹ ਲੱਗਿਆ, ਮੈਂ ਕਿ ਕਿੱਥੇ ਸੰਗਰੂਰ ਨੂੰ ਜਿਹਨੂੰ ਕਦੇ ਸਿੱਖ MP ਰਿਪਰੈਜ਼ੈਂਟ ਕਰਦੇ ਰਹੇ ਨੇ ਆਲਵੇਜ਼ ਸਿਮਰਨਜੀਤ ਸਿੰਘ ਮਾਨ ਨਾਲ ਹੀ ਜੁੜਿਆ ਹੋਇਆ। ਉਸ ਤੋਂ ਪਹਿਲਾਂ ਇੱਕ ਜ਼ਮਾਨੇ 'ਚ ਹਰਚੰਦ ਸਿੰਘ ਲੌਂਗੋਵਾਲ ਉੱਥੋਂ MP ਬਣੇ ਸੀ, ਬਾਅਦ 'ਚ ਉਹਨਾਂ ਨੇ ਜਿਹੜੀ MP ਤਾਂ ਉਹਨਾਂ ਨੂੰ ਟਿਕਟ ਦਿੱਤੀ ਸੀ, ਉਹਨਾਂ ਨੇ ਇਹਨੂੰ ਬਲਵੰਤ ਰਾਮੂਵਾਲੀਆ ਨੂੰ ਦੇ ਦਿੱਤੀ ਸੀਗੀ। ਸੋ ਮੈਂ ਕਿਹਾ ਵੀ ਇਹ ਇੱਥੇ ਹੁਣ ਇਹ ਇਨਕਲਾਬ ਕਿਹੜਾ ਇਨਕਲਾਬ ਜਿਹੜਾ ਭਗਵੰਤ ਮਾਨ ਪੰਜਾਬ ਦਾ ਪੈਸਾ ਇਕੱਠਾ ਕਰਕੇ ਉੱਥੇ ਕੇਜਰੀਵਾਲ ਦੇ ਹਵਾਲੇ ਕਰ ਰਿਹਾ, ਇਹ ਇਨਕਲਾਬ ਹੈ ਕਿ ਕੀ ਇਨਕਲਾਬ ਹੈ। ਹੁਣ ਇਸੇ ਲੜੀ ਦੇ ਵਿੱਚ ਇੱਕ ਜਿਹੜਾ BJP ਦਾ ਰਾਏ ਬਰੇਲੀ ਤੋਂ ਜਿੱਤਿਆ ਹੋਇਆ MP ਛਤਰਪਾਲ ਗੰਗਵਤ, ਉਹਨੇ ਜਦੋਂ ਸਹੁੰ ਚੁੱਕੀ ਤਾਂ ਉਹਨੇ ਜੈ ਹਿੰਦੂ ਰਾਸ਼ਟਰ ਕਿਹਾ। ਹੁਣ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਸਹੁੰ ਦੇ ਲਫ਼ਜ਼ ਉਹੀ ਨੇ, ਉਸ ਤੋਂ ਬਾਅਦ ਕੌਣ ਕੀ ਕਹਿੰਦਾ, ਮੈਂ ਜਦੋਂ ਇਹ ਕਿਹਾ ਵੀ ਨੌਟੰਕੀ ਤੁਹਾਨੂੰ ਉਹ ਦੇਖਣ 'ਚ ਆ ਰਹੀ ਹੈ ਕਿ ਵੀ ਇਹ ਕਿਹਾ। ਫਿਰ ਜਿਹੜੇ ਮਨੀਪੁਰ ਤੋਂ 2 MP ਬਣੇ ਨੇ, ਉਹਨਾਂ ਦੇ ਵਿੱਚ ਇੱਕ ਮਿਸਟਰ ਬਿਮੋਲ ਆਕੋਜਮ ਤੇ ਇੱਕ ਐਲਫਰੈਡ ਕੈਨ ਆਰਥਰ, ਉਹਨਾਂ ਨੇ ਜਿਹੜਾ ਜਦੋਂ ਸਹੁੰ ਚੁੱਕੀ ਔਰ ਖ਼ਾਸ ਤੌਰ 'ਤੇ ਮਿਸਟਰ ਆਰਥਰ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ ਪਰ ਹਿੰਦੀ 'ਚ ਉਹਨੇ ਕਿਹਾ ਮਨੀपुर में न्याय दिलाइए देश बचाइए। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਪੁਕਾਰ ਵੀ ਸੀ ਕਿ ਭਾਈ ਤੁਸੀਂ ਮਨੀਪੁਰ ਨੂੰ ਬਿਲਕੁਲ ਛੱਡ ਦਿੱਤਾ, 1 ਸਾਲ ਹੋ ਗਿਆ ਉੱਥੇ ਜੋ ਜ਼ੁਲਮ ਚੱਲ ਰਹੇ ਨੇ, ਕੀ ਚੱਲ ਰਿਹਾ। ਹੁਣ ਜਿਹੜਾ ਇੱਕ ਹੋਰ ਕਲਾਕਾਰ ਕਿਸਮ ਦਾ ਜਿਹੜਾ MP ਹੈ ਔਰ ਉਹ AIMIM ਲੀਡਰ ਹੈ ਅਸਾਉਦੀਨ ਓਵੈਸੀ, हैदराबाद ਤੋਂ ਜਿੱਤ ਕੇ ਆਇਆ। हैदराबाद तेलंगाना ਦਾ ਹਲਕਾ ਹੈ, ਉਹਨਾਂ ਦੀ ਰਾਜਧਾਨੀ ਹੈ ਸ਼ਾਇਦ। ਔਰ ਉਸਨੇ ਜਿਹੜਾ ਸਹੁੰ ਚੁੱਕਣ ਤੋਂ ਬਾਅਦ ਉਹਨੇ ਕਿਹਾ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਲਸਤੀਨ। ਵੈਸੇ ਤਾਂ ਰਾਈਮ ਕਰ ਗਿਆ ਮੀਮ ਦੇ ਨਾਲ ਫਲਸਤੀਨ, ਪਰ ਇਸ ਦੇ ਉੱਤੇ ਆਪੋਜੀਸ਼ਨ ਨੇ ਜਿਹੜਾ ਹੈ ਉਹ ਤਾਂ ਕੁਛ ਨਹੀਂ ਕਿਹਾ। ਇਹਨਾਂ ਦੇ ਜਿਹੜੇ ਟ੍ਰੇਜਰੀ BJP ਵਾਲਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਫਲਸਤੀਨ ਕਿਵੇਂ, ਔਰ ਦੂਜੇ ਉਧਰੋਂ ਕਿਰੇਨ ਰਿਜਿਜੂ ਉਹ ਕਹਿੰਦਾ ਜੀ ਜਿਹੜੇ ਹੁਣ ਬਾਹਰਲੇ ਮੁਲਕ ਦਾ ਨਾਂ ਲਿਆ, ਅਸੀਂ ਦੇਖਣਾ ਹੈ ਵੀ ਇਹਦੇ ਥੱਲੇ ਦੀ ਮੈਂਬਰਸ਼ਿਪ ਵੀ ਕੈਂਸਲ ਹੋ ਸਕਦੀ ਹੈ ਕਿ ਇਹ ਸਹੁੰ ਜਿਹੜੀ ਹੈ ਕਿਸੇ ਹੋਰ ਮੁਲਕ ਦੇ ਨਾਂ ਤੇ ਚੁੱਕੇ। ਉਹਨੇ ਕਿਹਾ ਵੀ ਜੇ ਤੁਸੀਂ ਬਾਕੀ ਸਾਰੇ ਵੀ ਤਾਂ ਕਹਿ ਰਹੇ ਨੇ ਹਿੰਦੂ ਰਾਸ਼ਟਰ ਵੀ, ਮੈਂ ਤਾਂ ਓਪਰੈਸਡ ਲੋਕ ਨੇ ਫਲਸਤੀਨ ਦੇ, ਉਹਨਾਂ ਦੀ ਗੱਲ ਕੀਤੀ। ਲੇਕਿਨ ਇਹ ਹੁਣ ਦੇਖਣਾ ਹੋਏਗਾ ਵੀ ਕੌਣ ਕੀ ਕਹਿੰਦਾ। ਪਰ ਇਹ ਇੱਕ ਨੌਟੰਕੀ 'ਚੋਂ ਮੈਨੂੰ ਲੱਗਾ ਕਿ ਵੀ ਚਲੋ 2 ਗੱਲਾਂ ਜਿਹੜੀਆਂ ਪੋਜ਼ਿਟਿਵਿਟੀ ਦੀਆਂ, ਇੱਕ ਤਾਂ ਫਤਿਹ ਵੀ ਗੂੰਜੀ ਪਾਰਲੀਮੈਂਟ ਦੇ ਵਿੱਚ ਔਰ ਘੱਟੋ ਘੱਟ ਜਿਹੜੇ ਜਿੰਨਿਆਂ ਦੀਆਂ ਮੈਂ ਦੇਖੀ, ਹੋ ਸਕਦਾ ਕਿਸੇ ਨੇ ਹਿੰਦੀ 'ਚ ਵੀ ਚੁੱਕੀ ਹੋਏ, ਪਰ ਇਹ ਰਾਜਾ ਵੜਿੰਗ ਵੀ ਔਰ ਦੂਜੇ ਵੀ ਜਿਹੜੇ ਅੱਜ ਦੇ ਪੀਰੀਅਡ ਸੀ, ਇਹਨਾਂ ਸਾਰਿਆਂ ਨੇ ਪੰਜਾਬੀ ਦੇ ਵਿੱਚ ਸਹੁੰ ਚੁੱਕੀ। ਹੁਣ ਕਿਉਂਕਿ ਪਿਛਲੇ 2-3 ਦਿਨ ਤੋਂ ਯੂਟਿਊਬਰ ਲੱਗੇ ਹੋਏ ਸੀ ਜੀ, ਅੰਮ੍ਰਿਤਪਾਲ ਸਿੰਘ ਉਹਨਾਂ ਦਾ ਹੋ ਗਿਆ ਫੈਸਲਾ, ਉਹ ਸਹੁੰ ਚੁੱਕਣਗੇ। ਔਰ ਦੂਸਰੇ ਜਿਨ੍ਹਾਂ ਨੇ ਉਹਨੂੰ ਉਮਰ ਅਬਦੁੱਲਾ ਨੂੰ ਹਰਾਇਆ, ਰਸ਼ੀਦ ਇੰਜੀਨੀਅਰ, ਇਹ ਕਸ਼ਮੀਰੀ ਐਕਟਿਵਿਸਟ ਨੇ 3 ਸਾਲ ਤੋਂ ਯੂਆਪਾ ਦੇ ਥੱਲੇ ਅੰਦਰ ਦਿੱਤਾ ਹੋਇਆ ਕਿ ਵੀ ਇਹਨਾਂ ਨੂੰ ਲਿਆਣਗੇ। ਇਹਨਾਂ ਨੂੰ ਕੋਈ ਇਹਨਾਂ ਦਾ ਨਾਂ ਬੋਲਿਆ ਗਿਆ ਅੰਮ੍ਰਿਤਪਾਲ ਸਿੰਘ, ਕਿਉਂਕਿ ਸਪੀਕਰ ਦੀ ਕੁਰਸੀ ਤੋਂ ਬੋਲਿਆ ਜਾਂਦਾ, ਪ੍ਰੋ ਟਰਮ ਸਪੀਕਰ ਉਹ ਆਉਂਦੇ ਨੇ। ਸੋ ਮਤਲਬ ਇਹ ਹੈ ਕਿ ਵੀ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਨਾਂ ਬੋਲਿਆ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਨੂੰ ਲਿਆਣਾ, ਉਹ ਤਾਂ ਜੇਲ੍ਹਾਂ 'ਚ ਨੇ। ਉਹਦਾ ਜਾਂ ਤਾਂ ਪ੍ਰੋ ਟਰਮ ਸਪੀਕਰ ਵੱਲੋਂ, ਹਾਲਾਂ ਮੈਂ ਕਿਤੇ ਪੜ੍ਹਿਆ ਕਿ 90 ਦਿਨ ਦਾ ਟਾਈਮ ਹੈ ਜਿਹਦੇ ਥੱਲੇ ਉਹ ਸਹੁੰ ਚੁੱਕ ਸਕਦੇ ਨੇ, ਪਰ ਇੱਕ ਇਹ ਵੀ ਚੱਲ ਰਿਹਾ ਵੀ ਜੇ ਉਹਨਾਂ ਨੂੰ ਨਾ ਹੀ ਸਹੁੰ ਚੁੱਕੀ ਵਿਦਨ ਟਾਈਮ ਉਹਨਾਂ ਦੀ ਮੈਮਰੀ ਖਤਮ ਹੋ ਜਾਏਗੀ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਉਹਨਾਂ ਦਾ ਜਿੱਤਣਾ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਤਾਂ ਸਭ ਤੋਂ ਵੱਡਾ, ਈਵਨ ਮੋਦੀ ਇੰਨੀਆਂ ਵੋਟਾਂ ਦੇ ਫਰਕ ਨਾਲ ਨਹੀਂ ਜਿੱਤਿਆ ਜਿੰਨਿਆਂ ਨਾਲ ਅੰਮ੍ਰਿਤਪਾਲ ਸਿੰਘ ਜਿੱਤਿਆ। ਪੰਜਾਬ ਦੀਆਂ 13 ਸੀਟਾਂ 'ਚੋਂ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਲੀਡ ਲਈ ਹੈ। ਔਰ ਇਸੇ ਤਰ੍ਹਾਂ ਰਸ਼ੀਦ ਇੰਜੀਨੀਅਰ ਜਿਹਨਾਂ ਨੂੰ ਕਹਿੰਦੇ ਨੇ, ਉਹ ਵੀ ਝੂਠੇ
ਮਨੀ ਲਾਂਡਰਿੰਗ ਦੇ ਕੇਸ ਔਰ ਯੂਆਪਾ ਬਣਾ ਕੇ ਹੁਣ ਆਉਣ ਵਾਲੇ ਪੀਰੀਅਡ 'ਚ ਦੇਖਣਾ ਹੋਏਗਾ ਕਿ ਹਕੂਮਤ ਦੀ ਕੀ ਨੀਤੀ ਹੁੰਦੀ ਹੈ। ਇਹ ਮੈਂ ਫॉर ਇੰਟਰਸਟ ਜਾਂ ਇੱਕ ਦਿਲਚਸਪੀ ਦੇ ਵਾਈਜ਼ ਦੇ ਤੌਰ ਤੇ ਇਸ ਸੈਗਮੈਂਟ ਨੂੰ ਡਿਸਕਸ ਕਰ ਰਹੇ ਹਾਂ। ਨਾ ਤਾਂ ਸਾਨੂੰ ਕੋਈ ਇਹ ਹੈ, ਔਰ ਮੈਂ ਆਲਰੇਡੀ ਕਹਿ ਚੁੱਕਾ ਵੀ ਜੇ 13 ਦੇ 13 MP ਖਾਲਿਸਤਾਨੀ ਬਣ ਜਾਣ, ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਵੀ ਸਹੁੰ ਚੁੱਕਣ, ਤੇ ਇਸ ਦਾ ਮਤਲਬ ਖਾਲਿਸਤਾਨ ਦਾ ਬਣਨਾ ਨਹੀਂ ਹੈ। ਕਿਉਂਕਿ ਆਲਰੇਡੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ। 542 ਮੈਂਬਰਾਂ 'ਚ ਇਹਨਾਂ ਨੂੰ ਜਦੋਂ ਬੋਲ ਕੇ ਵੀ ਆਉਂਦੇ ਨੇ, ਸਰ ਕਪੂਰ ਸਿੰਘ ਬੋਲਦੇ ਰਹੇ ਪਾਰਲੀਮੈਂਟ 'ਚ, ਬੀਬੀ ਰਜਿੰਦਰ ਕੌਰ ਬੋਲਦੀ ਰਹੀ ਰਾਜ ਸਭਾ 'ਚ, ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀਆਂ ਬੜੀਆਂ ਆਈਡੀਅਲ ਸਪੀਚਿਸ ਨੇ, ਪਰ ਉਸ ਸਾਰੇ 'ਚੋਂ ਕੋਈ ਉਹ ਅਸਰਅੰਦਾਜ਼ ਨਹੀਂ ਹੁੰਦਾ। ਹਾਲਾਤ ਇਹ ਨੇ ਕਿ ਬਈ ਇਹਦੇ ਬਾਵਜੂਦ ਜਮਹੂਰੀਅਤ ਦਾ ਫਤਵਾ, ਜੇ ਲੋਕਾਂ ਦੇ ਫਤਵੇ ਦੀ ਗੱਲ ਕਰੋ ਜਿਨ੍ਹਾਂ ਨੂੰ ਦਿੱਤਾ, ਇਸ ਗੱਲ ਨੂੰ ਸਪੀਕਰ ਲੈਵਲ ਦੇ ਉੱਤੇ ਪਾਰਲੀਮੈਂਟ ਵੱਲੋਂ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ ਕਿ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਦੇ ਕੇਸ ਕੀ ਕਿੱਧਰ ਨੂੰ ਜਾਣਗੇ, ਉਹ ਵੱਖਰੀ ਕਹਾਣੀ ਹੈ। ਔਰ ਇਸ ਦੇ ਉੱਤੇ ਮੇਰਾ ਖਿਆਲ ਹੈ ਕਿ ਵੀ ਸ਼ਰਮਿੰਦਗੀ ਔਰ ਇਹਨਾਂ ਨੂੰ ਲੱਖ ਲਾਹਨਤ ਇਹਨਾਂ ਨੂੰ ਭਗਵੰਤ ਮਾਨ ਸਰਕਾਰ ਨੂੰ ਵੀ, ਕਿਉਂਕਿ NSA ਤਾਂ ਸਟੇਟ ਗਵਰਨਮੈਂਟ ਲਾਉਂਦੀ ਹੈ ਜਿੰਨੀ ਕਿ ਮੇਰੀ ਅੰਡਰਸਟੈਂਡਿੰਗ ਹੈ। ਇੱਕ ਪਾਸੇ ਤਾਂ ਉਹ ਅਰਵਿੰਦ ਕੇਜਰੀਵਾਲ ਜਿਹਦੀ ਜ਼ਮਾਨਤ ਜਿਹੜੀ ਉਹਨੇ ਇੰਟਰਮ ਕੋਰਟ ਨੇ ਦਿੱਤੀ, ਹਾਈ ਕੋਰਟ ਨੇ ਕੈਂਸਲ ਕਰਤੀ, ਸੁਪਰੀਮ ਕੋਰਟ ਨੇ ਨਹੀਂ ਸੁਣਵਾਈ ਕੀਤੀ। ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੇਜਰੀਵਾਲ ਦੇ ਖਿਲਾਫ ਜਿਹੜਾ ਜ਼ਿਆਦਤੀ ਹੋ ਰਹੀ ਹੋਏਗੀ, ਅਦਾਲਤਾਂ ਨੂੰ ਵਰਤਿਆ ਜਾ ਰਿਹਾ। ਪਰ ਕੋਈ ਪੁੱਛੇ ਵੀ ਤੁਸੀਂ ਕੀ ਕਰ ਰਹੇ ਹੋ? ਜੇ ਤਾਂ ਤੁਸੀਂ ਪੰਜਾਬ 'ਚ ਫੇਅਰ ਹੁੰਦੇ, ਐਸਾ ਕੀ ਅੰਮ੍ਰਿਤਪਾਲ ਸਿੰਘ ਨੇ ਕੀਤਾ? ਔਰ ਜਦੋਂ ਚੁਣਿਆ ਜਾਂਦਾ ਹੈ ਉਸ ਤੋਂ ਬਾਅਦ 1 ਸਾਲ ਲਈ ਫਿਰ NSA ਲਾਇਆ ਜਾਂਦਾ ਹੈ। ਸੋ ਇਹ ਉਹਨਾਂ ਦੇ ਪੇਰੈਂਟਸ ਨੇ ਵੀ ਕਿਹਾ ਜੀ ਅਸੀਂ ਹਨੇਰੇ 'ਚ ਹੈ, ਸਾਨੂੰ ਨਹੀਂ ਪਤਾ ਵੀ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ। ਹਾਲਾਂਕਿ ਇਹ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਜਿਹੜਾ ਉਹਨਾਂ ਨੂੰ ਵਕਤੀ ਰਿਲੀਜ਼ ਦਿੱਤਾ ਜਾਏ, ਭਾਵੇਂ ਤੁਸੀਂ ਪੁਲਿਸ ਪਹਿਰੇ ਦੇ ਥੱਲੇ ਲਿਆਓ, ਉਹ ਘੱਟੋ ਘੱਟ ਜਿਹੜਾ ਲੋਕਾਂ ਦਾ ਫਤਵਾ ਹੈ ਉਸ ਦੀ ਤਾਂ ਕੋਈ ਕਦਰ ਪਾਓ। ਪਰ ਜਿੱਥੇ ਹੈ ਹੀ ਉਹ ਸਕਾਉਂਡਰਲਸ ਔਰ ਥੀਵਸ ਔਰ ਮਰਡਰਰਸ ਔਰ ਲੂਟਰਸ, ਉਹਨਾਂ ਦੇ ਹੱਥ 'ਚ ਪਾਵਰ ਹੈ, ਫਿਰ ਉਹੀ ਕੁਛ ਹੋਏਗਾ ਜੋ ਵਿੰਸਟਨ ਚਰਚਲ ਨੇ ਹਾਊਸ ਆਫ ਕਾਮਨਸ ਦੇ ਵਿੱਚ ਖਲੋ ਕੇ ਕਿਹਾ ਸੀ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਗਿਆ ਸੀ ਕਿ ਭਾਈ ਇਹ ਜਿਹੜਾ ਜਿਨ੍ਹਾਂ ਦੇ ਹਵਾਲੇ ਤੁਸੀਂ ਇਹ ਮੁਲਕ ਕਰ ਰਹੇ ਹੋ, ਇਹ ਸਾਰੇ ਚੋਰ ਚੱਕੇ ਬਦਮਾਸ਼ ਔਰ ਰਾਸਕਲ ਨੇ, ਇਹਨਾਂ ਤੋਂ ਲੋਕਾਂ ਦਾ ਭਲਾ ਨਹੀਂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।